ਸਾਮਲ ਧਾਮੀ ਸਾਹਿਬ ਹੋ ਗਏ ਉਧਰੋਂ ਚੜ੍ਹਦੇ ਪੰਜਾਬੋਂ, ਇਧਰੋਂ ਨਾਸਰ ਢਿੱਲੋਂ ਸਾਹਿਬ, ਨਾਸਰ ਕਸਾਨਾ ਸਾਹਿਬ, ਆਪਣਾ ਅੰਜਮ ਸਰੋਇਆ ਹੋ ਗਿਆ। ਇਹ ਚ ਬਾਅਦ ਚ ਇਹਨੇ ਨਾਸਰ ਭਾਜੀ ਪਹਿਲੇ ਆਇਆ, ਫਿਰ ਆਪਣਾ ਨਾਸਰ ਕਸਾਨਾ, ਚੌਹਾਨ ਨੇ ਦੇਸੀ ਇੰਟਰਟੇਨਮੈਂਟ ਵਾਲੇ, ਉਹ ਚੌਹਾਨ ਸਾਹਿਬ, ਫਿਰ ਆਇਆ ਸਭ ਦਾ ਪੰਜਾਬ। ਉਸ ਤੋਂ ਬਾਅਦ ਫਿਰ ਮੇਰੀਆਂ ਵੀਡੀਓ ਚਲੀਆਂ ਨੇ, ਸਭ ਦਾ ਪੰਜਾਬ ਵਾਲਾ ਵੀ ਆਇਆ। ਇੱਕ ਨਾ ਕਿੰਨਾ ਪਿਆਰ ਮੁਹੱਬਤ ਬਣਾਤਾ ਸੀ ਯਾਰ, ਕਿੰਨਾ ਜੇ ਨਫ਼ਰਤਾਂ ਖਤਮ ਕਰਕੇ ਲੋਕੀ ਇੰਨੇ ਆਪਸ ਚ ਮਿਲਣ ਲੱਪੇ, ਇੰਨੇ ਇੱਧਰ ਆਉਣ ਲੱਪੇ ਵੀਡੀਓ ਵੇਖ ਵੇਖ ਕੇ। ਜਦੋਂ ਵੀਡੀਓ ਵੇਖਦੇ ਹਾਂ ਕਿ ਇੰਨਾ ਪਿਆਰ ਮਿਲਦਾ ਸੀ, ਅਸੀਂ ਰਿਕਾਰਡਿੰਗ ਵੀ ਕਰਨੇ ਆ ਸਾਰੇ ਕ੍ਰੀਏਟਰ ਜਿੰਨੇ ਵੀ, ਤੇ ਉਹ ਪਿਆਰ ਮੁਹੱਬਤ ਵੇਖ ਕੇ ਉਹਨਾਂ ਦਿਲ ਕਰਦਾ ਸੀ ਯਾਰ ਤੇ ਮੀਡੀਆ ਜਿਹੜਾ ਸਾਡਾ ਗੋਦੀ ਮੀਡੀਆ ਉਹ ਕੀ ਵਹਾਉਂਦਾ, ਲੇਕਿਨ ਉੱਥੇ ਤੇ ਪਿਆਰ ਹੀ ਬੜਾ ਪਾਕਿਸਤਾਨ 'ਚ ਮਿਲਦਾ, ਬਹੁਤ ਜ਼ਿਆਦਾ ਪਿਆਰ ਮੁਹੱਬਤ ਜਿਹੜਾ ਵੰਡੀ ਹੈ ਕਿ ਦੁਬਾਰਾ ਫਿਰ ਉਹ ਜਿਹੜੀ ਉਹ ਪਿਆਰ ਮੁਹੱਬਤ ਵਧੇ, ਜਿਵੇਂ ਸਰਦਾਰ ਆਣ ਉਹ ਜਿਹੜੀ ਨਫ਼ਰਤਾਂ ਸਾਡੇ ਦਿਲਾਂ ਵਿੱਚੋਂ ਨਿਕਲ ਜਾਣ। ਕਿਉਂ ਬਾਬੂ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤੇ ਇਹ ਕਹਿਣਾ ਚਾਹੁੰਦਾ ਵੀ ਯਾਰ ਇੰਡੀਆ ਪਾਕਿਸਤਾਨ ਦੇ ਵਿੱਚ ਬੜੀ ਇੱਕ ਜੰਗ ਲੱਗੀ ਹੋਈ, ਜੰਗ ਦਾ ਮਾਹੌਲ ਬਣਿਆ ਸੋਸ਼ਲ ਮੀਡੀਆ ਤੇ, ਬਹੁਤ ਗਾਲਮ ਗਲੋਚ ਚੱਲਦੀ ਵੀ ਦੋਵਾਂ ਪਾਸੇ, ਤੇ ਉਹ ਜਿਹੜਾ ਸੀਜ਼ ਫਾਇਰ ਅਸੀਂ ਕਰਾਉਣ 'ਚ ਕਾਮਯਾਬ ਹੋ ਗਏ ਆ। ਕਿ ਤੁਸੀਂ ਜਿਹੜੀ ਪਹਿਲੀ ਵੀਡੀਓ ਪਾਈ ਨਾ ਉਹਦੇ ਵਿੱਚ ਤੁਸੀਂ ਕਿਹਾ ਕਿ ਇਹਨਾਂ ਦੇ ਖੂਨ ਵਿੱਚ ਰਲਾ ਹੈ, ਸਾਰੇ ਮੁਸਲਮਾਨਾਂ ਨੂੰ ਦਲ ਦਾ ਪੂਰੇ ਪਾਕਿਸਤਾਨੀ ਨੂੰ ਕਹਤਾ, ਫਿਰ ਉਹਦਾ ਭਾਜੀ ਰਿਐਕਸ਼ਨ ਤੇ ਤੁਹਾਨੂੰ ਮਿਲਣਾ ਸੀ ਯਾਰ, ਵੀਡੀਓ ਤੇ ਕੋ ਫਿਰ ਬੰਨੀ ਸੀ ਸਾਰੀ ਬਾਤ। ਮੈਂ ਬਾਕੀਆਂ ਨੂੰ ਕਿਸੇ ਨੂੰ ਕਿਹਾ ਮੈਂ ਨਹੀਂ ਵੇਖਿਆ ਤੇ ਤੁਸੀਂ ਵੀ ਸ਼ਾਇਦ ਨਾ ਵੇਖਿਓ ਕਿ ਕਿਸੇ ਸਰਦਾਰ ਨੇ ਪੱਗ ਵਾਲੇ ਨੇ ਵੀਡੀਓ ਪਾਕਿਸਤਾਨ ਦੇ ਖਿਲਾਫ ਯਾਨੀ ਪੰਜਾਬ ਤੇ ਪੰਜਾਬੀਆਂ ਦੇ ਖਿਲਾਫ ਨਹੀਂ ਬਣਾਈ। ਹਾਂ ਅਸੀਂ ਨਹੀਂ ਦੇਖਿਆ, ਜਿੰਨੇ ਬਣਾਈ ਮੋਨਿਆਂ ਬਣਾਈਆਂ ਨੇ, ਪਤਾ ਨਹੀਂ ਸਾਨੂੰ ਉਹ ਹਿੰਦੂ ਨਹੀਂ ਸਿੱਖ ਨੇ ਜਿਹੜੇ ਹੋਣਗੇ, ਅਸੀਂ ਉਹਨਾਂ ਦੀ ਜ਼ਾਤੀਅਤ ਨਹੀਂ ਜਾਣਦੇ। ਜਿਹੜਾ ਸ਼ਰਪਸੰਦ ਹਿੰਦੂ ਹੈ, ਜਿਹੜਾ ਗਲਤ ਹੈ, ਉਹਨੇ ਪੱਗ ਬੰਨੀ ਹੋਈ ਕਿ ਇਹਨਾਂ ਸਿੱਖਾਂ ਸਰਦਾਰਾਂ ਨੂੰ ਬਦਨਾਮ ਕਰਨ ਵਾਸਤੇ ਵੀਡੀਓ ਬਣਾਈ ਹੋਈ, ਲੇਕਿਨ ਅਸੀਂ ਨਹੀਂ ਕਹਿੰਦੇ ਕਿ ਸਾਡੇ ਕਿਸੇ ਸਰਦਾਰ ਵੀਰ ਨੇ ਵੀਡੀਓ ਬਣਾਈ ਹੈ। अस्सलाम वालेकुम जी, मेरा पिंड मेरा पंजाब चैनल ते मैं तुहाडा वीर मुहम्मद तनवीर। हानाज़िर ਜਿਹੜੇ ਦੋਵਾਂ ਪਾਸੇ ਬੜੀ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਇੰਡੀਆ ਪਾਕਿਸਤਾਨ ਦੇ ਵਿੱਚ ਬੜੀ ਇੱਕ ਜੰਗ ਲੱਗੀ ਹੋਈ, ਜੰਗ ਦਾ ਮਾਹੌਲ ਬਣਿਆ ਸੋਸ਼ਲ ਮੀਡੀਆ ਤੇ ਕਿ ਇਧਰੋਂ ਉਧਰੋਂ ਹੀ ਫਾਇਰਿੰਗ ਬਹੁਤ ਹੋ ਰਹੀ, ਸੀਜ਼ ਫਾਇਰ ਨਹੀਂ ਸੀ ਹੋ ਰਿਹਾ, ਬਹੁਤ ਗਾਲਮ ਗਲੋਚ ਚੱਲਦੀ ਵੀ ਦੋਵਾਂ ਪਾਸੇ, ਤੇ ਕਮੈਂਟਾਂ ਵਿੱਚ ਆਣ ਕੇ ਕੁਝ ਮਾੜੇ ਲੋਕ ਜਿਹੜੇ ਬੜੇ ਗਲਤ ਜਿਹੜੇ ਕਮੈਂਟ ਕਰਨ ਦੇ ਸੀ, ਜਿਹਦੇ ਵਿੱਚ ਸਾਨੂੰ ਵੀ ਦਲਿਆ ਜਾ ਰਿਹਾ ਸੀ, ਜਿੰਨੇ ਕ੍ਰੀਏਟਰ ਨੇ ਉਹਨਾਂ ਨੂੰ, ਤੇ ਬਹੁਤ ਮੰਦਾ ਬੋਲਿਆ ਜਾ ਰਿਹਾ ਸੀ, ਬਹੁਤ ਜ਼ਿਆਦਾ ਜਿਹੜੇ ਗੰਦੀਆਂ ਗਾਲਾਂ ਤੱਕ ਕੰਮ ਚਲਾ ਗਿਆ ਸੀ, ਤੇ ਉਹ ਜਿਹੜਾ ਸੀਜ਼ ਫਾਇਰ ਅਸੀਂ ਕਰਾਉਣ 'ਚ ਕਾਮਯਾਬ ਹੋ ਗਏ ਆ। ਕਿਉਂ ਜੱਟ ਸਾਹਿਬ? ਹਾਂਜੀ ਅਸੀਂ ਇੱਕ ਵੀਡੀਓ ਬਣਾਈ ਸੀ ਜੀ ਕੱਲ ਪਰਸੋਂ, ਕੱਲ ਵੀਡੀਓ ਬਣਾਈ ਤੇ ਅਪਲੋਡ ਕੀਤੀ ਸੀ, ਜਿਹਦੇ ਵਿੱਚ ਮੈਂ ਆਪਣਾ ਲਹਿੰਦੇ ਪੰਜਾਬ ਦਾ ਸਾਡਾ ਬਹੁਤ ਹੀ ਮਸ਼ਹੂਰ ਯੂਟਿਊਬਰ ਹੈ ਜਿਹੜਾ ਤਨਕੀਦੀ ਵੀਡੀਓ ਕਰਦਾ ਹੈ, ਭਾਵੇਂ ਉਹ ਪਾਕਿਸਤਾਨ 'ਚ ਹੋਵੇ ਭਾਵੇਂ ਬਾਹਰ ਦਾ, ਕੋਈ ਵੀ ਗਲਤ ਵੀਡੀਓ ਕਰਦਾ ਹੈ, ਕੋਈ ਫਾਸ਼ੀ ਫਲਾਉਣ ਦੀ ਕੋਸ਼ਿਸ਼ ਕਰਦਾ ਜਾਂ ਬੱਚਿਆਂ ਨੂੰ ਗਲਤ ਗਾਈਡ ਕਰਦਾ ਪਿਆ ਵੀਡੀਓ ਵਿੱਚ, ਤੇ ਉੱਥੇ ਉਹ ਤਨਕੀਦ ਕਰਦਾ ਹੈ, ਤਨਕੀਦੀ ਵੀਡੀਓ ਬਣਾਉਂਦਾ ਹੈ, ਤੇ ਉਹਨਾਂ ਦੀ ਛਤਰੋੜ ਕਰਦਾ ਹੈ। ਉਹ ਲਹਿੰਦੇ ਪੰਜਾਬ ਦਾ ਬੜਾ ਮਸ਼ਹੂਰ ਜਿਹੜਾ ਯੂਟਿਊਬਰ ਹੈ ਸਜਾਦ ਜੱਟ ਵੇਖੋ ਪੰਜਾਬ ਵਾਲਾ, ਅਸੀਂ ਉਹਦੇ ਨਾਲ ਵੀਡੀਓ ਦੇ ਵਿੱਚ ਲਾਈਵ ਕਾਲ ਵੀ ਕੀਤੀ, ਤੁਸੀਂ ਵੀਡੀਓ ਸ਼ਾਇਦ ਪਹਿਲੀ ਵੇਖੀ ਹੋਵੇ, ਉਹਦੇ ਲਾਈਵ ਕਾਲ ਕਰਕੇ ਉਹਨੂੰ ਸਮਝਾਇਆ ਕਿ ਯਾਰ ਤੂੰ ਜਾਣਦੇ ਇਧਰੋਂ ਇਹ ਵੀਡੀਓ ਬਣਾ ਰਿਹਾ ਸੀ, ਉਧਰੋਂ ਚੜ੍ਹਦੇ ਪੰਜਾਬੋਂ ਸੀ ਇੱਕ ਬੜਾ ਮਸ਼ਹੂਰ ਹੈਗਾ ਹੈ ਪਰਮਜੀਤ ਗੁਲੂਕਾਰ ਹਨਸ ਰਾਜ ਹਨਸ, ਬੜੇ ਮਸ਼ਹੂਰ ਨੇ, ਉਹਦਾ ਕੋਈ ਭਰਾ ਜੀ ਛੋਟਾ ਜਾਂ ਵੱਡਾ ਪਤਾ ਨਹੀਂ, ਪਰਮਜੀਤ ਉਹਦਾ ਨਾਮ ਹੈ, ਉਧਰੋਂ ਵੀਡੀਓ ਉਹ ਬਣਾ ਰਿਹਾ ਸੀ। ਤੁਹਾਨੂੰ ਪਤਾ ਹੈ ਕਿ ਜਦੋਂ ਸਭ ਤੋਂ ਪਹਿਲਾਂ ਜਿਹੜੀ ਵੀਡੀਓ ਬਣਾਈ ਸੀ ਭਾਈ ਪਰਮਜੀਤ ਨੇ ਸਭ ਤੋਂ ਪਹਿਲਾਂ ਜਦੋਂ ਸਟਾਰਟ ਇਹ ਕੰਮ ਹੋਇਆ, ਉਹਨੇ ਵੀਡੀਓ ਬਣਾਈ ਪਾਕਿਸਤਾਨ ਨੂੰ ਜਿਹੜਾ ਉਹਨੇ ਬੁਰਾ ਭਲਾ ਕਿਹਾ, ਪੂਰੇ ਪਾਕਿਸਤਾਨ ਨੂੰ ਕਹਿਤਾ ਨਾ, ਚਲੋ ਵੀਡੀਓ ਤਨਕੀਦੀ ਤੇ ਫਿਰ ਜ਼ਾਹਰੀ ਬਾਤ ਜਦੋਂ ਇਧਰੋਂ ਵੀਡੀਓ ਜਾਣੀਆਂ ਤੇ ਰਿਐਕਸ਼ਨ ਤੇ ਆਂਦਾ ਵੀ ਹਰ ਪਾਸਿਓਂ। ਕਿਉਂ ਜੀ? ਬਿਲਕੁਲ ਉਹ ਰਿਐਕਸ਼ਨ ਦੀ ਵੀਡੀਓ ਫਿਰ ਬਣਨੀਆਂ ਸਨ, ਲੇਕਿਨ ਉਹ ਵੀ ਕਿਸ ਹਿਸਾਬ ਨਾਲ ਚਾਹੀਦੀ, ਬੰਦਾ ਜੋ ਬੰਦੇ ਦੇ ਅੰਦਰ ਹੁੰਦਾ ਬਾਹਰ ਵੀ ਉਹ ਨਿਕਲਣਾ ਹੁੰਦਾ। ਕਿਉਂ ਜੀ? ਬਿਲਕੁਲ, ਜੋ ਉਹਦੇ ਗੰਦ ਅੰਦਰ ਹੁੰਦਾ ਉਹ ਬਾਹਰ ਆਉਂਦਾ। ਤੇ ਉਹਨਾਂ ਨੇ ਵੀਡੀਓ ਭਾਈ ਨੇ ਬਣਾਈ, ਉਹ ਪਹਿਲੀ ਵੀਡੀਓ ਤੇ ਜਿਹੜਾ ਉਹ ਕਿ ਬੁਰਾ ਭਲਾ ਕਿਹਾ ਕਿ ਪਾਕਿਸਤਾਨ ਦੇ ਜਿਹੜੇ ਲੋਕੀ ਨੇ ਇਹਨਾਂ ਵਿੱਚ ਖੂਨ ਵਿੱਚ ਰਲਾ ਹੈ, ਪੂਰੇ ਪਾਕਿਸਤਾਨ ਨੂੰ ਜਿਹੜਾ ਉਹਨੂੰ ਨਹੀਂ ਸੀ ਕਹਿਣਾ ਚਾਹੀਦਾ। ਬਹਰਹਾਲ ਚਲੋ ਉਹਨਾਂ ਕਿਹਾ ਉਹਦੀ ਵਜ੍ਹਾ ਤੋਂ ਵੀਡੀਓ ਸਟਾਰਟ ਹੋ ਗਈ ਹੈ, ਜਿਹੜਾ ਇਹਨੇ ਅੱਗੋਂ ਬਣਾਤੀ ਵੀਡੀਓ, ਹੋਰ ਯੂਟਿਊਬਰਾਂ ਬੜੀਆਂ ਬਣਾਉਣੇ ਸ਼ੁਰੂ ਹੋ ਗਏ, ਇਧਰੋਂ ਫਾਇਰਿੰਗ ਜਿਹੜੀ ਹੋ ਰਹੀ ਸੀ, ਜਿਹਦੀ ਵਜ੍ਹਾ ਤੋਂ ਬੜੀ ਨਫ਼ਰਤ ਫੈਲਦੀ ਪਈ ਸੀ। ਤੇ ਵੇਖੋ ਅਸੀਂ ਤੇ ਆਪਣੇ ਵਿਊ ਦੇ ਚੱਕਰਾਂ ਵਿੱਚ ਲੋਕੀ ਅਸੀਂ ਬਣਾਈ ਜਾ ਰਹੇ, ਛੋਟੇ ਕ੍ਰੀਏਟਰ ਜਿੰਨੇ ਨੇ ਵੀਡੀਓ ਬਣਾਈ ਜਾਂਦੇ ਹਾਂ, ਵਿਊ ਆਏ ਰਹੇ ਨੇ, ਬਸ ਉਹ ਤੀਲੀ ਲਾਈ ਹੋਈ ਸੀ ਕਿ ਵਿਊ ਮਿਲਦੇ ਰਹਿਣ ਬਸ। ਤੇ ਲੇਕਿਨ ਉਹਦੇ ਵਿੱਚ ਇਹ ਹੋਇਆ ਕਿ ਉਹਨੂੰ ਕਾਲ ਮਿਲਾਈ, ਉਹਨਾਂ ਨੇ ਕਿਹਾ ਕਿ ਠੀਕ ਹੈ ਮੇਰੀ ਆਖਰੀ ਵੀਡੀਓ ਮੈਂ ਚੜਾਉਣੀ ਹੈ ਤੇ ਇਸ ਤੋਂ ਬਾਅਦ ਮੈਂ ਨਹੀਂ ਬਣਾਉਂਗਾ। ਤਾਂ ਪਰਮਜੀਤ ਜਿਹੜਾ ਉਹਨੇ ਵੀ ਕਿਹਾ ਕਿ ਚਲੋ ਜੀ ਮੇਰੀ ਵੀ ਆਖਰੀ ਵੀਡੀਓ ਉਹਨਾਂ ਨਹੀਂ ਬਣਾਈਆਂ। ਤੇ ਕੱਲ ਫਿਰ ਜਦੋਂ ਵੀਡੀਓ ਗਈ ਹੈ ਤੇ ਪਰਮਜੀਤ ਤੇ ਚੜ੍ਹਦੇ ਪੰਜਾਬੋਂ ਜਿਹੜਾ ਜਿਹਦੀ ਵੀਡੀਓ ਆ ਰਹੀਆਂ ਕ੍ਰੀਏਟਰ ਸੀ ਜਿਹੜਾ, ਉਹਨੇ ਸਾਡੇ ਨਾਲ ਰਾਬਤਾ ਕੀਤਾ ਤੇ ਉਹਨੇ ਮੈਨੂੰ ਮੈਸੇਜ ਕੀਤਾ ਤੇ ਉਹਨਾਂ ਨਾਲ ਗੱਲ ਵੀ ਹੋਈ। ਤੇ ਉਹਨੂੰ ਮੈਂ ਕਿਹਾ ਕਿ ਯਾਰ ਤੂੰ ਇੱਥੇ ਗਲਤ ਹੈ, ਜਿੱਥੋਂ ਸਟਾਰਟ ਸਾਰਾ ਕੁਝ ਹੋਇਆ ਉਹਨੇ ਆਪਣੇ ਗਿਲੇ ਸ਼ਿਕਵੇ ਸਾਰੇ ਕੀਤੇ ਕਿ ਇਹਨੇ ਮੇਰਾ ਧੀ ਭੈਣ ਨਹੀਂ ਛੱਡੀ, ਸਜਾਦ ਜੱਟ ਨੇ, ਉਦੋਂ ਸਜਾਦ ਜੱਟ ਨਾਲ ਸੀ ਕੀਤੀ, ਉਹਨੇ ਕਿਹਾ ਕਿ ਪਹਿਲਾਂ ਸਟਾਰਟ ਹੋਇਆ ਸੀ, ਪਰ ਜਿਵੇਂ ਵੀ ਇਹ ਕੰਮ ਚਾਲੂ ਹੋਇਆ ਸੀ ਬਹੁਤ ਗੰਦੀਆਂ ਇੱਕ ਦੂਸਰੇ ਨੂੰ ਗਾਲਾਂ ਤੱਕ ਕੰਮ ਚਲਾ। ਦੇਖੋ ਜੀ, ਜੇ ਸਜਾਦ ਜੱਟ ਨੇ ਧੀ ਭੈਣ ਨਹੀਂ ਛੱਡੀ ਤੇ ਉਹਨੇ ਪੂਰੇ ਪਾਕਿਸਤਾਨ ਨੂੰ ਨਹੀਂ ਛੱਡਿਆ। ਹਾਂ, ਜਿਹਦੀ ਵਜ੍ਹਾ ਤੋਂ ਫਿਰ ਵੇਖਣਾ ਗੁੱਸਾ ਚੜਿਆ ਤੇ ਰਿਐਕਸ਼ਨ ਵੀਡੀਓ ਬਣਦੇ ਰਹੀਆਂ। ਤੇ ਭਾਈ ਪਰਮਜੀਤ ਨੇ ਜਿਹੜਾ ਸਾਡੇ ਨਾਲ ਰਾਬਤਾ ਕੀਤਾ, ਬਸ ਸਾਰੇ ਉਹ ਗੱਲਾਂ ਗਿਲੇ ਸ਼ਿਕਵੇ ਕੀਤੇ ਤੇ ਉਹਨੇ ਕਿਹਾ ਕਿ ਠੀਕ ਹੈ ਮੈਂ ਜਿਹੜੀ ਅਗਰ ਸਜਾਦ ਜੱਟ ਵੀ ਵੀਡੀਓ ਕਰਦਾ ਮੈਂ ਵੀ ਡਿਲੀਟ ਕਰ ਦਿੰਦਾ। ਅਸੀਂ ਕਿਹਾ ਜੀ ਸਾਨੂੰ ਕੋਈ ਨਹੀਂ ਇਸ ਚੀਜ਼ ਨਾਲ ਤੁਸੀਂ ਕੱਟੋ ਜਾਂ ਨਾ ਕੱਟੋ, ਲੇਕਿਨ ਮਜ਼ੀਦ ਹੁਣ ਵੀਡੀਓ ਇੱਕ ਦੂਸਰੇ ਦੇ ਨਾ ਬਣਾਓ।
ਤੇ ਇਧਰੋਂ ਸਜਾਦ ਜੱਟ ਸਾਹਿਬ ਨੇ ਸਾਨੂੰ ਵੀਡੀਓ ਵਿੱਚ ਕਿਹਾ ਸੀ, ਵੀਡੀਓ ਦੇ ਦੌਰਾਨ ਕਾਲ 'ਚ, ਕਿ ਮੈਂ ਨਹੀਂ ਬਣਾਵਾਂਗਾ। ਤੇ ਚਲੋ ਸੀਜ਼ਫਾਇਰ ਹੋ ਗਿਆ, ਬੜੀ ਅੱਛੀ ਗੱਲ ਹੈ। ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਪਿਆਰ ਮੁਹੱਬਤ ਵਾਲੀ ਬਣਾਓ ਵੀਡੀਓ। ਵੇਖੋ ਕਿੰਨੀ ਨਫ਼ਰਤ ਜਿਹੜੀ ਫੈਲੀ, ਨਿਰੇ 2 ਜਾਣੇ ਨਹੀਂਗੇ, ਪਾਕਿਸਤਾਨ ਵਿੱਚੋਂ ਇੰਡੀਆ ਵਿੱਚੋਂ ਬਹੁਤ ਜ਼ਿਆਦਾ ਜਿਹੜੇ ਗੰਦ ਪਾਇਆ ਹੋਇਆ ਸੀ ਵੀਡੀਓ ਦੇ ਥਰੂ ਨਾ, ਬਹੁਤ ਮੰਦਾ ਇੱਕ ਦੂਸਰੇ ਨੂੰ ਬੋਲਿਆ ਜਾ ਰਿਹਾ ਸੀ। ਲੇਕਿਨ ਮੈਂ ਐਸੀ ਵੀਡੀਓ ਕੋਈ ਨਹੀਂ ਵੇਖੀ, ਮੈਂ ਇੱਥੇ ਕਹਿਣਾ ਚਾਹਾਂਗਾ ਮੈਂ ਐਸੀ ਵੀਡੀਓ ਕੋਈ ਨਹੀਂ, ਮੈਂ ਨਹੀਂ ਵੇਖਿਆ ਤੇ ਤੁਸੀਂ ਵੀ ਸ਼ਾਇਦ ਨਾ ਵੇਖਿਓ ਕਿ ਕਿਸੇ ਸਰਦਾਰ ਨੇ, ਪੱਗ ਵਾਲੇ ਨੇ ਵੀਡੀਓ ਪਾਕਿਸਤਾਨ ਦੇ ਖਿਲਾਫ, ਯਾਨੀ ਪੰਜਾਬ ਤੇ ਪੰਜਾਬੀਆਂ ਦੇ ਖਿਲਾਫ ਨਹੀਂ ਬਣਾਈ। ਹਾਂ ਅਸੀਂ ਨਹੀਂ ਦੇਖਿਆ, ਜਿੰਨੇ ਬਣਾਈ ਮੋਨਿਆਂ ਬਣਾਈਆਂ ਨੇ, ਹੁਣ ਪਤਾ ਨਹੀਂ ਸਾਨੂੰ ਉਹ ਹਿੰਦੂ ਨਹੀਂ ਸਿੱਖ ਨਹੀਂ, ਜਿਹੜੇ ਹੋਣਗੇ ਅਸੀਂ ਉਹਨਾਂ ਦੀ ਜ਼ਾਤੀਅਤ ਨਹੀਂ ਜਾਂਦੇ ਕਿ ਉਹ ਸਾਨੂੰ ਪਤਾ ਕੌਣ ਹੋਣਗੇ ਕੌਣ ਨਹੀਂ। ਲੇਕਿਨ ਪੱਗ ਵਾਲੇ ਸਰਦਾਰਾਂ ਨੇ ਵੀਡੀਓ ਕੋਈ ਨਹੀਂ ਬਣਾਈ। ਅੱਛਾ ਭਾਜੀ, ਜੇ ਕਿਸੇ ਨੇ ਬਣਾਈ ਵੀ ਹੋਈ ਨਾ, ਲੇਕਿਨ ਸਾਡਾ ਦਿਲ ਕਹਿੰਦਾ 100% ਕਹਿੰਦੇ ਆ ਕਿ ਸਰਦਾਰ ਵੀਰ ਨੇ ਵੀਡੀਓ ਬਣਾਈ, ਉਹ ਹਿੰਦੂ ਕਿਸੇ ਭਰਾ ਨੇ ਜਿਹੜਾ ਸ਼ਰਪਸੰਦ ਹਿੰਦੂ ਹੈ, ਜਿਹੜਾ ਗਲਤ ਹੈ, ਉਹਨੇ ਪੱਗ ਬੰਨੀ ਹੋਏ ਕਿ ਇਹਨਾਂ ਸਿੱਖਾਂ ਸਰਦਾਰਾਂ ਨੂੰ ਬਦਨਾਮ ਕਰਨ ਵਾਸਤੇ ਵੀਡੀਓ ਬਣਾਈ ਹੋਈ। ਲੇਕਿਨ ਅਸੀਂ ਨਹੀਂ ਕਹਿੰਦੇ ਕਿ ਸਾਡੇ ਕਿਸੇ ਸਰਦਾਰ ਵੀਰ ਨੇ ਵੀਡੀਓ ਬਣਾਈ ਹੈ। ਵੇਖੋ ਜੀ ਕਿੰਨਾ ਪਿਆਰ ਮੁਹੱਬਤ ਵਧਿਆ ਸੀ, ਤੇ ਸਾਨੂੰ ਯਕੀਨ ਹੈ ਸਿੱਖਾਂ ਭਰਾਵਾਂ ਤੇ ਵੀ ਉਹ ਗਲਤ ਪਾਕਿਸਤਾਨ ਵਾਸਤੇ ਨਹੀਂ ਸੋਚ ਸਕਦੇ। ਅੱਛਾ ਜੀ, ਬੜਾ ਪਿਆਰ ਮੁਹੱਬਤ ਵੇਖੋ ਬੜਿਆ ਹੋਇਆ ਸੀ ਕਿੰਨਾ, ਤੇ ਉਹ ਹੁਣ ਉਹ ਨਫ਼ਰਤ ਕੁਛ ਨਾ ਕੁਛ ਦਿਲਾਂ ਵਿੱਚ ਆ ਗਈ ਨਾ ਜੀ। ਤੇ ਉਹਨਾਂ ਵਿੱਚ ਜਿਹੜਾ ਮੈਂ ਕਹਾਂਗਾ ਬਾਰ-ਬਾਰ ਕਿ ਵੇਖੋ ਉਹਨਾਂ ਵਿੱਚ ਜਿਹੜਾ ਕੁਛ ਜਿਹੜੇ 4-5 ਚੈਨਲ ਨੇ ਜਿਹੜੇ ਸ਼ੁਰੂ ਤੋਂ ਲੱਗੇ ਹੋਏ ਨੇ, ਬੜੀ ਦੇਰ ਦੇ ਲੱਗੇ ਸਨ, ਉਹਨਾਂ ਨਾਲ ਪਿਆਰ ਮੁਹੱਬਤ ਜਿਹੜਾ ਕਿੰਨਾ ਬਣਾਇਆ। ਕਿਉਂ ਜੀ? ਬਿਲਕੁਲ। ਤੁਸੀਂ ਵੀ ਇੱਕ ਪੰਜਾਬੀ ਸਾਂਝ ਟੀਵੀ ਵਾਲਾ 9-10 ਸਾਲ ਤੇ ਇਹਨੂੰ ਵੀ ਹੋ ਗਏ ਹੋਣਗੇ। ਹਾਂਜੀ, ਕਿੰਨੇ ਪਿਆਰ ਮੁਹੱਬਤ ਵਾਲੀ ਵੀਡੀਓ ਬਣਾਉਂਦੇ ਆ। ਖਾਨਦਾਨ ਆਪਾਂ ਵੀ ਮਿਲਾ ਦਿੱਤਾ। ਉਹ ਮੈਂ ਗੱਲ ਕਰਨਾ ਜੀ। ਹਾਂਜੀ, ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਡੇ ਮੂੰਹ ਤੇ ਵੀ ਕਹਾਂਗਾ, ਸਭ ਤੋਂ ਪਹਿਲਾਂ ਜਿਹੜਾ ਲੱਗਾ ਨਾਸਰ ਢਿੱਲੋਂ ਸਾਹਿਬ। ਦੇਖੋ ਜੀ, ਕੋਈ ਅੱਛਾ ਕੰਮ ਕਰਦਾ ਤਾਂ ਅਸੀਂ ਸਲਾਮ ਚੜ੍ਹਦੇ ਪੰਜਾਬ ਹੋਵੇ ਭਾਵੇਂ ਲਹਿੰਦੇ ਪੰਜਾਬ ਹੋਵੇ। ਬਿਲਕੁਲ। ਨਾਸਰ ਢਿੱਲੋਂ ਭਾਜੀ ਜਿਹੜਾ ਉਹ 15-16 ਸਾਲ ਤੋਂ ਲੱਗਾ, ਨਾਸਰ ਢਿੱਲੋਂ ਹੋ ਗਿਆ, ਸਾਵਲ ਧਾਮੀ, ਸਾਵਲ ਧਾਮੀ ਹੋ ਗਿਆ, ਸਾਵਲ ਧਾਮੀ ਸਾਹਿਬ ਹੋ ਗਏ ਉਧਰੋਂ ਚੜ੍ਹਦੇ ਪੰਜਾਬ, ਇਧਰੋਂ ਨਾਸਰ ਢਿੱਲੋਂ ਸਾਹਿਬ, ਨਾਸਰ ਕਸਾਨਾ ਸਾਹਿਬ, ਆਪਣਾ ਅੰਜਮ ਸਰੋਇਆ ਹੋ ਗਿਆ। ਇਹ ਚ ਬਾਅਦ ਚ ਇਹਨੇ ਨਾਸਰ ਭਾਜੀ ਪਹਿਲੇ ਆਇਆ, ਫਿਰ ਆਪਣਾ ਨਾਸਰ ਕਸਾਨਾ, ਚੌਹਾਨ ਨੇ ਦੇਸੀ ਇੰਟਰਟੇਨਮੈਂਟ ਵਾਲੇ, ਉਹ ਚੌਹਾਨ ਸਾਹਿਬ, ਫਿਰ ਆਇਆ ਸਭ ਦਾ ਪੰਜਾਬ, ਉਸ ਤੋਂ ਬਾਅਦ ਫਿਰ ਮੇਰੀਆਂ ਵੀਡੀਓ ਚਲੀਆਂ ਨੇ। ਸਭ ਦਾ ਪੰਜਾਬ ਵਾਲਾ ਵੀ ਆਇਆ। ਦੇਖੋ ਕਿੰਨਾ ਪਿਆਰ ਮੁਹੱਬਤ ਬਣਾਤਾ ਸੀ ਯਾਰ, ਕਿੰਨਾ ਜੀ ਨਫ਼ਰਤ ਖਤਮ ਕਰਕੇ ਲੋਕੀ ਇੰਨੇ ਆਪਸ ਚ ਮਿਲਣ ਲੱਪੇ, ਇੰਨੇ ਇੱਧਰ ਆਉਣ ਲੱਪੇ ਵੀਡੀਓ ਵੇਖ ਵੇਖ ਕੇ। ਜਦੋਂ ਵੀਡੀਓ ਵੇਖਦੇ ਹਾਂ ਕਿ ਇੰਨਾ ਪਿਆਰ ਮਿਲਦਾ ਸੀ, ਅਸੀਂ ਰਿਕਾਰਡਿੰਗ ਵੀ ਕਰਨੇ ਆ ਸਾਰੇ ਕ੍ਰੀਏਟਰ ਜਿੰਨੇ ਵੀ, ਤੇ ਉਹ ਪਿਆਰ ਮੁਹੱਬਤ ਵੇਖ ਕੇ ਉਹਨਾਂ ਦਿਲ ਕਰਦਾ ਸੀ ਯਾਰ, ਤੇ ਮੀਡੀਆ ਜਿਹੜਾ ਸਾਡਾ ਗੋਦੀ ਮੀਡੀਆ ਉਹ ਕੀ ਵਹਾਉਂਦਾ, ਲੇਕਿਨ ਉੱਥੇ ਤੇ ਪਿਆਰ ਹੀ ਬੜਾ ਪਾਕਿਸਤਾਨ ਚ ਮਿਲਦਾ। ਉਹ ਪਿਆਰ ਵੇਖ ਕੇ ਉਹ ਇੱਧਰ ਆਏ, ਫਿਰ ਸਾਨੂੰ ਕਾਲਾਂ ਵੀ ਬੜੀਆਂ ਆਉਂਦੀਆਂ ਨੇ, ਹੁਣ ਵੀ ਆਉਂਦੀਆਂ ਨੇ, ਬਾਅਦ ਚ ਵੀ ਆਉਂਦੀਆਂ, ਜੰਗ ਦੇ ਦੌਰਾਨ ਵੀ ਆਉਂਦੀਆਂ ਨੇ ਸਿੱਖ ਸਰਦਾਰਾਂ ਦੀ ਬੜੀ ਬਾਹਰ ਮੁਲਕਾਂ ਚ ਵੀ, ਚੜ੍ਹਦੇ ਪੰਜਾਬੋਂ ਵੀ। ਤੇ ਉਹ ਕਿੰਨਾ ਪਿਆਰ ਵਧਿਆ ਹੋਇਆ ਸੀ, ਉਹ ਝੜ ਜਿਹੜਾ ਅਸੀਂ ਕਿੰਨਾ ਖਤਮ ਕਰਤਾ। ਮੇਰੀ ਰਿਕੁਐਸਟ ਹੈ ਆਪਣੇ ਪੰਜਾਬੀਆਂ ਪਾਕਿਸਤਾਨੀਆਂ ਵਾਸਤੇ ਕਿ ਜਿਹੜਾ ਵੀ ਕੋਈ ਬਣਾ ਰਿਹਾ ਵੀਡੀਓ, ਬਿਲਕੁਲ ਨਾ ਹੁਣ ਇੱਕ ਦੂਸਰੇ ਦੇ ਖਿਲਾਫ ਬਣਾਓ ਯਾਰ, ਹੋਰ ਜਗ੍ਹਾ ਦੇ ਵਿਊ ਵੀ ਆ ਸਕਦੇ ਨੇ, ਅੱਛੀ ਵੀਡੀਓ ਬਣਾਓ, ਪਿਆਰ ਮੁਹੱਬਤ ਵਾਲੀ ਵੀਡੀਓ ਬਣਾਓ। ਦੁਬਾਰਾ ਫਿਰ ਉਹ ਜਿਹੜਾ ਪਿਆਰ ਉਹ ਜਿੰਨਾ ਘਟਿਆ ਹੈ ਉਹਨਾਂ ਫਿਰ ਅਸੀਂ ਵਧਾਈਏ, ਪਿਆਰ ਮੁਹੱਬਤ ਵਾਲੀ ਵੀਡੀਓ ਬਣਾਈਏ, ਦੋਵਾਂ ਮੁਲਕਾਂ ਨੂੰ ਆਪਸ ਚ ਪੰਜਾਬੀਆਂ ਨੂੰ ਜੋੜਨ ਵਾਲੀ ਵੀਡੀਓ ਬਣਾਈਏ, ਸਿੱਖ ਸਰਦਾਰਾਂ ਨੂੰ ਜੋੜੀਏ। ਵੇਖੋ ਹੁਣ ਗੋਦੀ ਮੀਡੀਆ ਨੇ, ਆਪਣਾ ਗੋਦੀ ਮੀਡੀਆ ਕਹਿ ਰਿਹਾ ਮੋਦੀ ਸਰਕਾਰ ਨੇ ਜਿਹੜੇ ਵੀਜ਼ੇ ਬੰਦ ਕਰਤੇ ਸਰਦਾਰਾਂ ਦੇ, ਸਾਡੇ ਵੱਲੋਂ ਵੀਜ਼ੇ ਬੰਦ ਕੋਈ ਨਹੀਂ ਕਿ ਸਾਡੀ ਸਰਕਾਰ ਨੂੰ ਪਾਕਿਸਤਾਨ ਬਿਲਕੁਲ ਇਸੇ ਤਰ੍ਹਾਂ ਕੋਈ ਸਿੱਖ ਸਰਦਾਰ ਦਾ ਵੀਜ਼ਾ ਬੰਦ ਨਹੀਂ, ਸਿਰਫ ਹਿੰਦੂਆਂ ਦੇ ਬੰਦ ਨੇ, ਸ਼ਾਇਦ ਸਿੱਖਾਂ ਦੇ ਖੁੱਲੇ ਹੋਏ ਨੇ ਤੇ ਵੀਜ਼ੇ। ਉਧਰੋਂ ਬੰਦ ਕਰਦੇ, ਵਾਘਾ ਬਾਰਡਰ ਬੰਦ, ਜਿਹੜਾ ਪਵਿੱਤਰ ਜਗ੍ਹਾ ਤੁਹਾਡੀ ਜਿਹੜੀ ਕੋਰੀਡੋਰ ਸਾਹਿਬ, ਵਾਘਾ ਬਾਰਡਰ ਬੰਦ ਨਹੀਂ, ਵਾਘਾ ਬੰਦ ਨਹੀਂ, ਵਾਘਾ ਸਾਡਾ, ਅਟਾਰੀ ਉਹਨਾਂ ਦਾ, ਅਟਾਰੀ ਉਹਨਾਂ ਨੇ ਬੰਦ ਕੀਤਾ। ਅਸੀਂ ਵਾਘਾ ਕਹਿ ਦਿੰਦੇ ਨਾ, ਅਟਾਰੀ ਆਣ ਦੇਣ ਕਿਤੇ ਜਾਂਦੇ ਨਾ ਵਾਗੇ। ਉਧਰੋਂ ਇਹਨਾਂ ਨੇ ਭਾਜੀ ਫਿਰ ਕਰਤਾਰਪੁਰ ਸਾਹਿਬ ਨਾਰੋਵਾਲ ਵੀ ਬੰਦ ਕਰ ਦਿੱਤਾ, ਉਹ ਵੀ ਸਾਰਾ ਕੁਝ ਬੰਦ, ਕਰਤਾਰਪੁਰ ਸਾਹਿਬ ਵੀ ਨਹੀਂ ਆਣ ਡੇ ਹੈ। ਅੱਗੇ ਹੁਣ ਅਗਲੇ ਮਹੀਨੇ ਜਿਹੜਾ ਉਹ ਆ ਰਿਹਾ ਹੈ, ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਬਰਸੀ ਹੈ 30 ਜੂਨ ਨੂੰ, ਉੱਥੇ ਬੜੇ ਸਿੱਖ ਆਉਂਦੇ ਹਨ। ਹੋ ਸਕਦਾ ਖੁੱਲ ਜੇ, ਨਾ ਖੁੱਲਿਆ ਤੇ ਉਹ ਵੀ ਵਿਚਾਰੇ ਮਹਿਰੂਮ ਰਹਿਣਗੇ, ਨਹੀਂ ਆ ਸਕਣਾ ਉਹਨਾਂ ਬਰਸੀ। ਇੱਧਰ ਵਾਲੇ ਚਲੋ ਮਨਾਣਗੇ ਤੇ ਕੋਈ ਨਹੀਂ, ਖੁੱਲ ਹੀ ਜਾਣਾ ਵੇ ਅੱਗੋਂ, ਫਿਰ ਗੁਰਪੁਰਬ ਆਣਾ, ਹੋਰ ਬੜੇ ਤਿਉਹਾਰ ਆਉਂਦੇ ਨੇ ਇਹਨਾਂ ਦੇ। ਨਹੀਂ ਇਨਸ਼ਾਅੱਲਾ ਖੁੱਲਣਗੇ, ਆਪਾਂ ਉੱਥੇ ਜਾ ਕੇ ਕਵਰੇਜ ਕਰਨੀ ਹੀ ਕਰਨੀ ਹੈ। ਤੇ ਮੈਂ ਜਿਹੜੇ ਕ੍ਰੀਏਟਰ ਨੇ, ਮੈਂ ਉਹਨਾਂ ਨੂੰ ਬੂਕ ਸਾਹਿਬ ਤੁਹਾਨੂੰ ਵੀ ਕਹਾਂਗਾ, ਤੇ ਹੋਰ ਵੀ ਜਿੰਨੇ ਕ੍ਰੀਏਟਰ ਨੇ ਜਿਹੜੇ ਵੀਡੀਓ ਬਣਾਉਂਦੇ ਸਨ, ਇਨਸ਼ਾਅੱਲਾ ਮੈਨੂੰ ਉਮੀਦ ਕੋ ਇੰਜੀ ਵੀਡੀਓ ਬਣਾਉਣਗੇ ਪਿਆਰ ਮੁਹੱਬਤ ਦੇ, ਜਦੋਂ ਆਉਣਗੇ ਜਿੰਨੇ ਸਰਦਾਰ ਉਹਨਾਂ ਦੇ ਪਿਆਰ ਮੁਹੱਬਤ ਵਾਲੀ ਫਿਰ ਵੀਡੀਓ ਬਣਾਵਾਂਗੇ। ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਇੱਧਰ ਪਹਿਲਾਂ ਵੀ ਆਉਂਦੇ ਰਹੇ, ਨਾਸਰ ਭਾਜੀ ਨੂੰ ਮਿਲੇ, ਅੰਜਮ ਸਰੋਏ ਕੋ ਜਾਂਦੇ ਰਹੇ, ਜਿਨ੍ਹਾਂ ਨੂੰ ਮਿਲਦੇ ਰਹੇ, ਜਿਹੜੇ ਯੂਟਿਊਬਰ ਮੈਂ ਉਹਨਾਂ ਦੀ ਗੱਲ ਕਰਾਂਗੇ, ਜਿਹੜੇ ਉਧਰ ਚੜ੍ਹਦੇ ਪੰਜਾਬੋਂ ਆਏ, ਆਣ ਕੇ ਉਹਨਾਂ ਨੇ ਇੱਥੇ ਇਹਨਾਂ ਨੂੰ ਮਿਲੇ, ਇਹਨਾਂ ਨੂੰ ਲੈ ਕੇ ਫਿਰਦੇ ਰਹੇ, ਉਹਨਾਂ ਨੂੰ ਫੇਮ ਬੜਾ ਮਿਲਿਆ, ਗਰੋ ਉਹਨਾਂ ਚੈਨਲ ਹੋਏ। ਫਿਰ ਉਹੀ ਜਾ ਕੇ ਉਹਨਾਂ ਨੇ ਉਧਰ ਜਿਹੜੀ ਨਮਕ ਹਰਾਮੀ ਕੀਤੀ, ਪਾਕਿਸਤਾਨ ਦੇ ਖਿਲਾਫ ਬੋਲੇ, ਪੰਜਾਬ ਦੇ ਖਿਲਾਫ ਬੋਲੇ, ਪੰਜਾਬੀ ਦੇ ਖਿਲਾਫ ਬੋਲੇ, ਜਿਹਦੀ ਵਜ੍ਹਾ ਤੋਂ ਨੁਕਸਾਨ ਪਹੁੰਚਿਆ, ਇੱਕ ਦੂਸਰੇ ਨੂੰ ਖਿਲਾਫ ਲੋਕੀ ਹੋ ਗਏ। ਮੈਂ ਉਹਨਾਂ ਨੂੰ ਕਹਾਂਗਾ ਕਿ ਜਦੋਂ ਫਿਰ ਦੁਬਾਰਾ ਇੱਧਰ ਆਣ, ਉਹਨਾਂ ਦੀ ਵੀਡੀਓ ਲਾਜ਼ਮੀ ਉਹਨਾਂ ਨੂੰ ਪੁੱਛੋ ਕਿ ਉਹਨਾਂ ਦਾ ਇੰਟਰਵਿਊ ਕਰੋ, ਅਸੀਂ ਉਹਨਾਂ ਦੇ ਮਗਰ ਲੈ ਕੇ ਕੈਮਰੇ ਚੜਾਵਾਂਗੇ, ਕੀ ਤੁਹਾਨੂੰ ਕੀ ਕਮੀ ਸਾਡੇ ਪਿਆਰ ਵਿੱਚ ਰਹਿ ਗਈ ਜਿਹੜਾ ਜਾ ਕੇ ਤੁਸੀਂ ਨਮਕ ਹਰਾਮੀ ਕੀਤੀ। ਇਹ ਬਾਰਡਰ ਕ੍ਰਾਸ ਹੋਏ ਨੇ ਤੇ ਇਹਨਾਂ ਨੇ ਨਮਕ ਹਰਾਮੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਅਕਸਰ ਐਂਡ ਤੇ ਜਾ ਕੇ ਜਿੰਨੇ ਮੈਂ ਕੀਤੇ ਨੇ, ਜਿੰਨੇ ਵੀ ਇੰਟਰਵਿਊ ਸਰਦਾਰ ਉਧਰ ਜਿਹੜੇ ਆਏ, ਗੁਰਪੁਰਬ ਤੇ ਜਿੱਥੇ ਵੀ ਆਉਂਦੇ ਰਹੇ ਕਵਰੇਜ ਕਰਨੇ, ਉਹ ਮੈਂ ਪੁੱਛਦਾ ਰਿਹਾ ਉਹਨਾਂ ਨੂੰ ਐਂਡ ਤੇ ਕਿ ਪਿਆਰ ਮੁਹੱਬਤ ਜਿੰਨਾ ਤੁਸੀਂ ਦੱਸਣ ਦੇ ਸਾਨੂੰ ਮਿਲਿਆ, ਇੱਕ ਹੀ ਜਾ ਕੇ ਤੁਸੀਂ ਭੁੱਲੋਗੇ, ਹਮੇਸ਼ਾ ਵਾਸਤੇ ਰਹੇਗਾ।
ਉਹਨਾਂ ਕਹਿੰਦੇ ਹਮੇਸ਼ਾ ਵਾਸਤੇ ਰਹੇਗਾ। ਅਸੀਂ ਦੁਬਾਰਾ ਫਿਰ ਜਿਹੜੇ ਕਰਦੇ ਰਹੇ ਨੇ ਇੱਧਰ ਆਣ ਕੇ ਜਿੰਨਾ ਜਾ ਕੇ ਕੀਤੀ ਅਸੀਂ ਉਹਨਾਂ ਦੀ ਗੱਲ ਕਰਦੇ ਪਏ ਹਾਂ। ਉਹਨਾਂ ਨੂੰ ਮੈਂ ਲਾਜ਼ਮਨ ਇੰਟਰਵਿਊ ਉਹਨਾਂ ਦਾ ਕਰਾਂਗਾ, ਉਹ ਕਰਾਣੀ ਨਾ ਕਰਾਂ, ਮੈਂ ਧੱਕੇ ਨਾ ਕਰਾਂਗਾ, ਉਹਨੂੰ ਪੁੱਛਾਂਗਾ ਕਿ ਕੀ ਤੁਹਾਨੂੰ ਇਹਦਾ ਜਿਹੜਾ ਐਵੇਂ ਦਾ ਮਿਲਿਆ ਕਿ ਤੁਸੀਂ ਜਾ ਕੇ ਉੱਧਰ ਜਿਹੜੇ ਸਾਡੇ ਪੰਜਾਬੀਆਂ ਦੇ ਖਿਲਾਫ ਬੋਲੇ, ਬਹੁਤ ਗਲਤ ਬੋਲੇ, ਪਾਕਿਸਤਾਨ ਨੂੰ ਪੂਰੇ ਪਾਕਿਸਤਾਨੀਆਂ ਨੂੰ ਖਿਲਾਫ ਬੋਲੇ, ਜਿਹਦੇ ਬਾਅਦ ਸਾਨੂੰ ਇੱਧਰ ਵਾਲਿਆਂ ਬੜਾ ਬੁਰਾ ਭਲਾ ਕਿਹਾ ਕਿ ਤੁਸੀਂ ਬੜੇ ਉਹਨਾਂ ਦੇ ਮਾਮੇ ਬਣਦੇ ਜੇ ਜਿਹੜੇ ਸਿੱਖਾਂ ਦੇ, ਤੇ ਤੁਸੀਂ ਵੇਖੋ ਹੁਣ ਕੀ ਹੋਣ ਡਿਆ। ਤੇ ਅਸੀਂ ਉਹਨਾਂ ਦਾ ਲਾਜ਼ਮਨ ਇੰਟਰਵਿਊ ਕਰਾਂਗੇ। ਤੇ ਹੁਣ ਮਜ਼ੀਦ ਜਿਹੜੀ ਪਿਆਰ ਮੁਹੱਬਤ ਵਾਲੀ ਆਪਾਂ ਵੀਡੀਓ ਬਣਾਈਏ, ਮਜ਼ੀਦ ਜ਼ੋਰ ਲਾਈਏ, ਬਹੁਤ ਜ਼ਿਆਦਾ ਪਿਆਰ ਮੁਹੱਬਤ ਜਿਹੜਾ ਵੰਡੀਏ ਕਿ ਦੁਬਾਰਾ ਫਿਰ ਉਹ ਜਿਹੜੀ ਉਹ ਪਿਆਰ ਮੁਹੱਬਤ ਵਧੇ, ਜਿਵੇਂ ਸਰਦਾਰ ਆਣ ਉਹ ਜਿਹੜੀ ਨਫ਼ਰਤਾਂ ਸਾਡੇ ਦਿਲਾਂ ਵਿੱਚੋਂ ਨਿਕਲ ਜਾਣ। ਕਿਉਂ ਬਾਬੂ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤੇ ਇਹ ਕਹਿਣਾ ਚਾਹੁੰਦਾ ਵੀ ਯਾਰ ਜਿਹੜੀਆਂ ਵੀ ਕੋ ਕਮੀਆਂ ਪੇਸ਼ੀਆਂ ਜਾਂ ਗਲਤ ਫਹਿਮੀਆਂ ਪਈਆਂ ਨੇ ਸਾਡੇ ਦਿਲਾਂ ਦੇ ਵਿੱਚ ਉਤਰੀਆਂ ਇੱਧਰ ਇਹ ਖਤਮ ਹੋਣੀਆਂ ਚਾਹੀਦੀਆਂ ਨੇ। ਪਿਆਰ ਮੁਹੱਬਤ ਇਸੇ ਤਰ੍ਹਾਂ ਹੀ ਰਹਿਣਾ ਚਾਹੀਦਾ। ਤਾਰਾਂ ਸਾਡੀਆਂ ਪਿਆਰ ਮੁਹੱਬਤ ਦੀਆਂ ਜੁੜਨੀਆਂ ਚਾਹੀਦੀਆਂ ਨੇ ਤੇ ਇਨਸ਼ਾਅੱਲਾ ਜੁੜਨਗੀਆਂ। ਸਾਡੇ ਸਿੱਖ ਵੀਰ ਭਰਾ ਨੇ ਤੇ ਤੁਸੀਂ ਵੀ ਕੁਝ ਕਹੋ ਨਾ, ਜਿਹੜੇ ਵੀਡੀਓ ਬਣਾਉਂਦੇ ਰੁਕ ਜਾਣ। ਹਾਂਜੀ ਇਹਨਾਂ ਨੂੰ ਰੁਕਣਾ ਚਾਹੀਦਾ ਜਿਹੜੇ ਚੜ੍ਹਦੇ ਪੰਜਾਬ ਤੋਂ ਨੇ। ਦੇਖੋ ਅਸੀਂ ਇੱਕ ਵੀਡੀਓ ਬਣਾਈ, ਦੂਸਰਾ ਵੀ ਚਾਹੀਦਾ, ਚਲੋ ਥੋੜਾ ਕੋ ਇੱਕ ਦੂਸਰੇ ਨੂੰ ਫੋਨ ਥਾਂ ਹੀ ਰੋਕ ਲੈਣ, ਜੀ ਫੋਨ ਕਰਕੇ ਕਿਸੇ ਨੰਬਰ ਤੇ ਇੱਕ ਦੂਸਰੇ ਕੋਲ ਕਿ ਯਾਰ ਤੁਸੀਂ ਵੀਡੀਓ ਨਾ ਬਣਾਓ, ਤੁਹਾਡੀ ਮਿਹਰਬਾਨੀ। ਬਿਲਕੁਲ ਇਸੇ ਵੀਡੀਓ ਨਹੀਂ ਬਣਨੀ ਜੀ, ਦੋ ਜਣੇ ਤੇ ਉਧਰੋਂ ਪਰਮਜੀਤ ਵੀ ਹਟ ਗਿਆ, ਇਧਰੋਂ ਜਿਹੜਾ ਆਪਣਾ ਸਜਾਦ ਜੱਟ ਸਾਹਿਬ ਤੇ ਹੋਰ ਵੀ ਜਿਹੜੇ ਵੀਰ ਹੈ ਉਹ ਖਤਮ ਕਰਨ ਇਹਨਾਂ ਨਫ਼ਰਤਾਂ ਨੂੰ, ਪਿਆਰ ਮੁਹੱਬਤ ਜੰਗ ਜਿਹੜੀ ਛੱਡ ਦਵਾਉਣ ਗੱਲਾਂ ਜਿਹੜੀ ਛੱਡੋ, ਅੱਗੋਂ ਨਵੀਆਂ ਵੀਡੀਓ ਬਣਾਓ, ਕੋਈ ਵਿਊ ਆਣਗੇ। ਤੇ ਬੜੀ ਮਿਹਰਬਾਨੀ ਜੀ, ਮਿਲਾਂਗੇ ਨਵੀਂ ਵੀਡੀਓ ਨਾਲ। ਤੁਹਾਡੀ ਕੀ ਰਾਏ ਹੈ ਵੀਡੀਓ ਐਂਡ ਤੇ ਮੈਂ ਤੁਹਾਨੂੰ ਕਹਿਣਾ ਚਾਹਾਂਗਾ, ਮੈਂ ਭੁੱਲ ਗਿਆ ਕਿ ਤੁਸੀਂ ਕੀ ਕਹਿੰਦੇ ਹੋ, ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਲਾਮ ਦੱਸਿਆ ਕਿ ਸਾਨੂੰ ਬਾਕੀ ਜਿਹੜਾ ਹੁਣ ਰੁਕ ਜਾਣਾ ਚਾਹੀਦਾ। ਕੀ ਤੁਹਾਡੀ ਰਾਏ ਹੈ ਕਿ ਵੀਡੀਓ ਨਾ ਬਣਨਾ, ਪਿਆਰ ਮੁਹੱਬਤ ਦੀ ਗੱਲਾਂ ਕਰੀਏ? ਤੇ ਤੁਹਾਨੂੰ ਵੀ ਅਸੀਂ ਕਹਿੰਦੇ ਗਲਤ ਕਮੈਂਟ ਨਾ ਯਾਰ ਕਰੋ। ਥੱਲੇ ਵਿਖਵਾਨ ਕਿੰਨੇ ਲੋਕੀ ਗਾਲਾਂ ਕੱਢਦੇ, ਕਈ ਕੁਝ ਕਹਿੰਦੇ ਨੇ, ਤੇ ਮੈਂ ਤੇ ਸਮਝਣਾ ਕਿ ਉਹ ਜਿਹੜੇ ਫੇਕ ਹੀ ਨੇ, ਫੇਕ ਆਈਡੀਆਂ ਵਾਲੇ, ਉਹ ਗਲਤ ਲੋਕ ਜਿਹੜੇ ਚਾਹੁੰਦੇ ਨੇ ਕਿ ਅੱਗ ਇਹ ਧੂਆਂ ਧੁਖਦਾ ਰਹੇ ਤੇ ਜਿਹੜੀ ਖਤਮ ਹੋਵੇ। ਇਹ ਨਹੀਂ ਮੋਦੀ ਸਰਕਾਰ ਚਾਹੁੰਦੀ। ਵੇਖੋ ਜੀ ਕਿੰਨੇ ਇਧਰ ਯੂਟਿਊਬਰ ਆਏ ਸਨ, ਉਹਨਾਂ ਸਾਰਿਆਂ ਨੂੰ ਫੜਿਆ, ਉਹਨਾਂ ਸਾਰਿਆਂ ਨੂੰ ਫੜ ਲਿਆ, ਉਹਨਾਂ ਨੂੰ ਤਾਂ ਫੜਿਆ ਨਾ ਕਿ ਉਹ ਨਾ ਦੁਬਾਰਾ ਜਾਣ ਤੇ ਨਾ ਉਹ ਜਿਹੜਾ ਅਸਲ ਚਿਹਰਾ ਜੋ ਪਿਆਰ ਮੁਹੱਬਤ ਵਹਾਣ ਤੇ ਨਾ ਜਿਹੜਾ ਹੋਰ ਕੁਝ ਜਾਏਗਾ। ਬਿਲਕੁਲ ਉਹਨਾਂ ਦਾ ਪ੍ਰੈਸ਼ਰ ਪਵੇ। ਤੇ ਬਾਕੀ ਸਿੱਖ ਵੀਰੋ ਅਸੀਂ ਤੁਹਾਡੇ ਨਾਲ ਆ, ਤੁਸੀਂ ਸਾਡੇ ਭਰਾ ਹੋ, ਤੁਸੀਂ ਜਦੋਂ ਵੀ ਆਓਗੇ ਪਿਆਰ ਮੁਹੱਬਤ ਤੁਹਾਨੂੰ ਇੰਜ ਉਸੇ ਤਰ੍ਹਾਂ ਮਿਲੇਗੀ। ਤੇ ਅੱਜ ਲਈ ਸਾਨੂੰ ਸਿੱਖਾਂ ਤੋਂ ਇਲਾਵਾ ਵੀ ਯਾਰ ਜਿਹੜੇ ਹਿੰਦੂ ਵੀ ਆਣਗੇ, ਹਿੰਦੂ ਵੀ ਉਹਨਾਂ ਨੂੰ ਪਿਆਰ ਇੰਜ ਮਿਲੇਗਾ। ਜੇ ਨਫ਼ਰਤਾਂ ਫਲਾਉਂਦੇ ਉਹ ਆਣਗੇ, ਉਹਨਾਂ ਨੂੰ ਅਸੀਂ ਸਿਰਫ ਲਾਜ਼ਮਨ ਉਹਨਾਂ ਨੂੰ ਪੁੱਛਾਂਗੇ ਕਿ ਕੀ ਸੀ। ਅਸੀਂ ਮਨਾ ਤੇ ਭਾਜੀ ਕਿਸੇ ਨੂੰ ਨਹੀਂ ਕਰ ਸਕਦੇ, ਕਿਉਂਕਿ ਪਾਕ ਪਵਿੱਤਰ ਜਗ੍ਹਾ ਹੈ ਉਹਨਾਂ ਦੀ। ਹਿੰਦੂਆਂ ਦੇ ਵੀ ਇੱਥੇ ਤਕਰੀਬਨ 156 ਜਾਂ 58 ਮੰਦਿਰ ਨੇ ਤੇ ਸਿੱਖ ਵੀਰਾਂ ਦੇ ਵੀ ਇੰਨੇ ਹੀ ਗੁਰਦੁਆਰੇ ਸਾਹਿਬ ਨੇ ਪਾਕਿਸਤਾਨ ਦੇ ਵਿੱਚ। ਅਸੀਂ ਮਨਾ ਕਿਸੇ ਨੂੰ ਨਹੀਂ ਕਰ ਸਕਦੇ, ਲੇਕਿਨ ਇਹ ਹੈ ਜਿਨ੍ਹਾਂ ਲੋਕਾਂ ਨੇ ਗਲਤ ਮੈਸੇਜ ਕੀਤੇ ਨੇ ਅਸੀਂ ਉਹਨਾਂ ਤੋਂ ਥੋੜਾ ਜਿਹਾ ਪਰਹੇਜ਼ ਕਰਾਂਗੇ, ਆਪਣਾ ਫਿਰਨ ਤੁਰਨ। ਜੇ ਕਿਸੇ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੈ ਤੇ ਅਸੀਂ ਹਾਜ਼ਰ ਹਾਂ।